गल करांगे सुखपाल सिंह खैरा ते नवें पाए परचे दी। तड़के 4 वजे एक होर नवा केस जिहड़ा ਉਹ सुखपाल खैरा ते पा दिता गया ते उस तो बाद कपूरथला पुलिस उन्हां नूं लै गई क्योंकि सुभानपुर थाणे दे विच नवा केस जिहड़ा ਉਹ दर्ज किया गया। सत श्री अकाल, तुसीं जुड़े हुए हो पंजाबी रेडियो USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲ ਕਰਾਂਗੇ ਸੁਖਪਾਲ ਸਿੰਘ ਖਹਿਰਾ ਤੇ ਨਵੇਂ ਪਾਏ ਪਰਚੇ ਦੀ। ਸੁਖਪਾਲ ਸਿੰਘ ਖਹਿਰਾ ਨੂੰ 9 ਸਾਲ ਪੁਰਾਣੇ NDPS ਕੇਸ ਦੇ ਵਿੱਚ ਜਿਵੇਂ ਹੀ ਹਾਈ ਕੋਰਟ ਜ਼ਮਾਨਤ ਦਿੰਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਤੜਕੇ 4 ਵਜੇ ਇਹ ਤਰੀਕਾਕਾਰ ਬਿਲਕੁਲ ਉਸ ਤਰ੍ਹਾਂ ਦਾ ਜਦੋਂ ਸਵੇਰੇ 6 ਵਜੇ ਉਹਨਾਂ ਦੇ ਘਰੇ ਪੁਲਿਸ ਭੇਜ ਦਿੱਤੀ ਗਈ ਸੀ ਤਾਂ ਤੜਕੇ 4 ਵਜੇ ਇੱਕ ਹੋਰ ਨਵਾਂ ਕੇਸ ਜਿਹੜਾ ਉਹ ਸੁਖਪਾਲ ਖਹਿਰਾ ਤੇ ਪਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਕਪੂਰਥਲਾ ਪੁਲਿਸ ਉਹਨਾਂ ਨੂੰ ਲੈ ਗਈ ਕਿਉਂਕਿ ਸੁਭਾਨਪੁਰ ਥਾਣੇ ਦੇ ਵਿੱਚ ਇਹ ਨਵਾਂ ਕੇਸ ਜਿਹੜਾ ਉਹ ਦਰਜ ਕੀਤਾ ਗਿਆ। ਇਹ ਮਾਮਲਾ ਨਵਾਂ ਕੀ ਹੈ ਤੇ ਪੁਰਾਣੇ ਜਿਸ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਇਹ ਕੀ ਹੈ ਤੇ ਇਸ ਕੇਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਜਾਂ ਕਹ ਲਓ ਕੇਜਰੀਵਾਲ ਤੇ ਸਵਾਲ ਖੜੇ ਕਿਉਂ ਹੋ ਰਹੇ ਨੇ, ਕਿਉਂਕਿ ਕੇਜਰੀਵਾਲ ਇੱਕ ਪਾਸੇ ED ਦੇ ਮਾਮਲੇ ਦੇ ਵਿੱਚ ਕਹਿੰਦੇ ਨੇ ਕਿ ਮੇਰੇ ਨਾਲ ਸਿਆਸੀ ਬਦਲਾਖੋਰੀ ਹੋ ਰਹੀ ਹੈ। ਉਹ ਕਹਿ ਰਹੇ ਨੇ ਕਿ ਮੈਨੂੰ ਤੰਗ ਕੀਤਾ ਜਾ ਰਿਹਾ ਹੈ ਔਰ ਕਿਉਂਕਿ ਮੈਂ ਪ੍ਰਧਾਨ ਮੰਤਰੀ ਦੇ ਲੈਵਲ ਦਾ ਇੱਕ ਬੁਲਾਰਾ ਹਾਂ ਤੇ ਮੈਂ ਵੋਟਾਂ ਦੇ ਵਿੱਚ ਪ੍ਰਚਾਰ ਕਰਨਾ ਹੈ, ਇਸ ਕਰਕੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਭਲਿਆ ਮਾਨਸਾ, ਜੇ ਤੂੰ ਪ੍ਰਧਾਨ ਮੰਤਰੀ ਦੇ ਬਰਾਬਰ ਦਾ ਬੁਲਾਰਾ ਵਾਂ ਤੇ ਤੈਨੂੰ 5 ਰਾਜਾਂ ਦੇ ਵਿੱਚ ਤੁਹਾਡੀ ਪਾਰਟੀ ਨੂੰ ਵੋਟਾਂ ਨੋਟਾਂ ਤੋਂ ਘੱਟ ਕਿਉਂ ਪਈਆਂ ਨੇ? ਇਹ ਵੀ ਤਾਂ ਇੱਕ ਸਵਾਲ ਬਣਦਾ ਨਾ। ਜਦੋਂ ਕੋਈ ਬੰਦਾ ਆਪਣੇ ਮਾਮਲੇ ਦੇ ਵਿੱਚ ਆਪਣੀ ਹੈਸੀਅਤ ਨੂੰ ਲੈ ਕੇ ਕੋਈ ਦਾਅਵਾ ਕਰਦਾ ਤੇ ਫਿਰ ਉਹਦੀ ਹੈਸੀਅਤ ਦੀ ਪੁਣਛਾਣ ਵੀ ਤਾਂ ਹੋਣੀ ਚਾਹੀਦੀ ਨਾ ਕਿ ਉਹਦਾ ਜਿਹੜੇ ਰਿਜ਼ਲਟ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਕਿਹੋ ਜਿਹੇ ਰਹੇ ਨੇ। ਤਾਂ 5 ਰਾਜਾਂ ਦੇ ਵਿੱਚ ਨੋਟਾਂ ਤੋਂ ਘੱਟ ਵੋਟਾਂ ਪਈਆਂ ਨੇ ਤੇ ਪਰ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਮੈਂ ਪ੍ਰਧਾਨ ਮੰਤਰੀ ਦੇ ਲੈਵਲ ਦਾ ਜਾਂ ਉਹਨੂੰ ਟੱਕਰ ਦੇ ਸਕਦਾ। ਦੂਜੇ ਪਾਸੇ ED ਤੋਂ ਡਰਦੇ ਨੇ, ED ਤੋਂ ਭੱਜੇ ਫਿਰਦੇ ਨੇ ਕਿ ਇਹ ਮੇਰੇ ਨਾਲ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ। ED ਦੇ ਮਾਮਲੇ ਦੇ ਵਿੱਚ P ਚਿਦੰਬਰਮ ਜਿਹੜੇ ਕਿ ਬਹੁਤ ਵੱਡੇ ਵਕੀਲ ਨੇ, ਕਾਂਗਰਸ ਪਾਰਟੀ ਦੇ ਆਗੂ ਨੇ, ਉਹਨਾਂ ਨੇ ਪੇਸ਼ੀਆਂ ਭੁਗਤੀਆਂ ਨੇ ਤਾਂ ਕਿ ਉਹਦਾ ਜੇਲ੍ਹ 'ਚ ਵੀ ਰਹਿ ਕੇ ਆਏ ਨੇ। ਤੇ ਇਸੇ ਤਰ੍ਹਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਤੁਸੀਂ ਦੇਖਿਆ ਹੋਣਾ, ਉਹਨਾਂ ਦੋਨਾਂ ਨੂੰ ਸਮਨ ਕੀਤੇ ਗਏ ਸੀਗੇ, ਉਹਨਾਂ ਤੋਂ ਵੀ ਪੁੱਛ ਪੜਤਾਲ ਹੋਈ ਹੈ। ਸੋ ਇੱਕ ਪਾਸੇ ਪੰਜਾਬ ਦੇ ਵਿੱਚ ਸਿਆਸੀ ਬਦਲਾਖੋਰੀ ਦੇ ਦੋਸ਼ ਲੱਗ ਰਹੇ ਨੇ ਕੇਜਰੀਵਾਲ ਤੇ ਕਿ ਏਜੰਸੀਆਂ ਤੋਂ ਗਲਤ ਤਰੀਕੇ ਨਾਲ, ਗਲਤ ਤਰੀਕਾਕਾਰ ਦੇ ਨਾਲ ਨਜਿੱਠਿਆ ਜਾ ਰਿਹਾ ਤੇ ਦੂਜੇ ਪਾਸੇ ਉਹੀ ਕੇਜਰੀਵਾਲ ਦਿੱਲੀ ਦੇ ਵਿੱਚ ਤਾਂ ਕਹਿੰਦੇ ਨੇ ਕਿ ਸਾਡੇ ਨਾਲ ਸਿਆਸੀ ਬਦਲਾਖੋਰੀ ਹੋ ਰਹੀ ਹੈ। ਪਰ ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਤੇ ਉਦੋਂ ਕਹਿੰਦੇ ਨੇ ਕਿ ਜੀ ਅਸੀਂ ਜੋ ਕਰ ਰਹੇ ਹਾਂ ਕਾਨੂੰਨ ਦੇ ਤਹਿਤ ਕਰ ਰਹੇ ਹਾਂ। ਜੇਕਰ ਤੁਸੀਂ ਕਾਨੂੰਨ ਦੇ ਤਹਿਤ ਕਰ ਰਹੇ ਹੋ ਤੇ ਫਿਰ ਉਸ ਕਾਨੂੰਨ ਦਾ ਵੀ ਸਾਹਮਣਾ ਕਰੋ ਜਿਹੜਾ ਤੁਹਾਡੇ ਤੇ ਕਾਰਵਾਈ ਕਰਦਾ, ਫਿਰ ਉਹ ਤੋਂ ਭੱਜਦੇ ਕਿਉਂ ਆ? ਖੈਰ, ਹੁਣ ਇਹ ਨਵਾਂ ਕੇਸ ਕਿਸ ਬਣਾ ਤੇ ਦਰਜ ਕੀਤਾ ਗਿਆ ਤੇ ਇਸ ਕੇਸ ਦਰਜ ਹੋਣ ਤੋਂ ਬਾਅਦ ਸਵਾਲ ਕਿਹੜੇ ਖੜੇ ਹੋ ਰਹੇ ਨੇ? ਉਹ ਕੇਸ ਇੰਨਾ ਪੁਰਾਣਾ ਕਿਉਂ ਦਰਜ ਕੀਤਾ ਗਿਆ, ਮਤਲਬ ਕਿ ਇੰਨਾ ਸਮੇਂ ਬਾਅਦ ਕਿਉਂ ਦਰਜ ਕੀਤਾ ਗਿਆ ਤੇ ਉਹਦੇ ਤੇ ਜਿਹੜੇ ਉਸ ਤੋਂ ਬਾਅਦ ਕਿੰਤੂ ਹੋ ਰਹੇ ਨੇ ਉਹਨਾਂ ਤੇ ਆਪਾਂ ਚਰਚਾ ਕਰਦੇ ਹਾਂ। ਅਸਲ ਦੇ ਵਿੱਚ NDPS ਐਕਟ ਦੇ ਵਿੱਚ ਉਹਨਾਂ ਨੂੰ ਰੈਗੂਲਰ ਜ਼ਮਾਨਤ ਮਿਲੀ ਹੈ ਤੇ ਪੰਜਾਬ ਪੁਲਿਸ ਨੇ ਪੰਜਾਬ ਦੇ ਕਾਂਗਰਸ ਦੇ ਇੱਕ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਿਛਲੇ ਸਾਲ ਸਤੰਬਰ ਦੇ ਵਿੱਚ ਇੱਕ 8 ਸਾਲ ਪੁਰਾਣੇ ਯਾਨੀ ਕਿ ਹੁਣ ਦੇ ਸਾਲ ਦੇ ਵਿੱਚ 9 ਸਾਲ ਪੁਰਾਣੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਇਹ ਮਾਮਲਾ ਡਰੱਗਸ ਦੇ ਨਾਲ ਜੁੜਿਆ ਹੋਇਆ। ਅਦਾਲਤ ਨੇ ਕਿਹਾ ਕਿ ਮੁੱਢਲੀ ਜਾਂਚ ਦੇ ਵਿੱਚ ਸੁਖਪਾਲ ਖਹਿਰਾ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ। ਹਾਲਾਂਕਿ ਹਾਈ ਕੋਰਟ ਦੇ ਫੈਸਲੇ ਤੋਂ ਪਹਿਲਾਂ ਸਵੇਰੇ 3 ਵਜੇ ਸੁਖਪਾਲ ਖਹਿਰਾ ਤੇ ਨਵਾਂ ਮਾਮਲਾ ਦਰਜ ਕੀਤਾ ਗਿਆ। ਕਪੂਰਥਲਾ ਪੁਲਿਸ ਨੇ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਕਥਿਤ ਸਾਥੀਆਂ ਦੇ ਖਿਲਾਫ ਨਸ਼ਿਆਂ ਦੇ ਮਾਮਲੇ ਦੇ ਵਿੱਚ ਗਵਾਹ ਨੂੰ ਧਮਕਾਉਣ ਦਾ ਇਹ ਮਾਮਲਾ ਜਿਹੜਾ ਉਹ ਨਵਾਂ ਦਰਜ ਕੀਤਾ ਤੇ ਇਸ ਮਾਮਲੇ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਇਹ ਮਾਮਲਾ 2.5 ਮਹੀਨਿਆਂ ਬਾਅਦ ਦਰਜ ਕੀਤਾ ਗਿਆ। ਜਿਹੜਾ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲੀ ਆ ਉਹ 2015 ਦਾ ਕੇਸ ਹੈ। ਉਹ ਉਸ ਤੋਂ ਬਾਅਦ ਹੁਣ ਰਿਹਾਈ ਤੋਂ ਬਾਅਦ ਥਾਣਾ ਸੁਭਾਨਪੁਰ ਦੇ ਵਿੱਚ 195A 506 IPC ਦੇ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਇਹ ਦਾਅਵਾ ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਨੇ ਇੱਕ ਵੀਡੀਓ ਦੇ ਵਿੱਚ ਕਿਹਾ। ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਦੇ ਨਾਲ ਬਦਲਾਖੋਰੀ ਹੈ। ਭਗਵੰਤ ਮਾਨ ਬਦਲਾਖੋਰੀ ਨੂੰ ਜਰ ਨਹੀਂ ਪਾ ਰਹੇ। ਇੱਕ ਪਾਸੇ ਕੇਜਰੀਵਾਲ ਤੇ ਮਾਨ ਇੰਡੀਆ ਗੱਠਜੋੜ ਦੇ ਵਿੱਚ ਵੜਨ ਦੇ ਲਈ ਸਾਡੀ ਦਿੱਲੀ ਦੀ ਲੀਡਰਸ਼ਿਪ ਤੇ ਦਬਾਅ ਪਾ ਰਹੇ ਨੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਹਾਸ਼ੀਆਗ੍ਰਸਤ ਕਰਨ ਦੇ ਲਈ ਅਜਿਹੀ ਗੰਦੀ ਹਰਕਤ ਕੀਤੀ। ਉਹਨਾਂ ਨੇ ਇਲਜ਼ਾਮ ਲਾਇਆ ਕਿ ਬਦਲਾਅ ਦੀ ਰਾਜਨੀਤੀ ਦੀ ਗੱਲ ਕਰ ਰਹੇ ਸੀ। ਇਹ ਬਦਲਾਅ ਨਹੀਂ, ਇਹ ਬਦਲਾ ਹੈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੇ ਇਹਨਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ। ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਮਾਮਲਾ 2015 ਦਾ ਹੈ ਤੇ FIR ਨੰਬਰ 35 NDPS ਦੀ ਹੈ। ਬੜਾ ਸੀਰੀਅਸ ਕੇਸ ਹੈ। ਇਸ ਕੇਸ ਦੇ ਵਿੱਚ 8-9 ਸਾਲਾਂ ਬਾਅਦ ਮੈਨੂੰ ਨਾਮਜ਼ਦ ਕੀਤਾ ਗਿਆ ਸੀ। 2017 ਦੇ ਵਿੱਚ ਉਹ ਕਹਿੰਦੇ ਕਿ ਜਦੋਂ ਮੈਨੂੰ ਤਲਬ ਕੀਤਾ ਗਿਆ ਸੀ ਤਾਂ 5 ਜੱਜਾਂ ਦੇ ਸੰਵਿਧਾਨਕ ਬੈਂਚ ਨੇ, ਸੁਪਰੀਮ ਕੋਰਟ ਦੇ 5 ਜੱਜਾਂ ਦੇ ਸੰਵਿਧਾਨਕ ਬੈਂਚ ਨੇ, ਉਹ ਕਹਿੰਦੇ ਕਿ ਮੈਨੂੰ ਮੇਰੇ ਪੱਖ ਦੇ ਵਿੱਚ ਫੈਸਲਾ ਕੀਤਾ ਸੀ ਤੇ ਫਾਜ਼ਿਲਕਾ ਦੇ ਕੋਰਟ ਦੇ ਸਮਨਾਂ ਤੇ ਰੋਕ ਲੱਗੀ ਸੀਗੀ। ਹੁਣ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੜਕੇ 4 ਵਜੇ,
ਇਸ ਤੋਂ ਕੁਝ ਘੰਟੇ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਨੂੰ ਡਰੱਗਸ ਮਾਮਲੇ ਦੇ ਵਿੱਚ ਜ਼ਮਾਨਤ ਅਰਜ਼ੀ ਤੇ ਫੈਸਲਾ ਸੁਣਾਇਆ ਜਾਣਾ ਸੀਗਾ। ਹੁਣ ਜਿਹੜੀ ਇਹਦੀ FIR ਹੈ ਉਹਦਾ ਮਜ਼ਮੂਨ ਕੀ ਕਹਿੰਦਾ ਹੈ? ਉਹ ਕਹਿੰਦੇ ਕਿ ਇੱਕ ਕੋਈ ਬੀਬੀ ਆ ਰਣਜੀਤ ਕੌਰ ਤੇ ਉਹ ਪਤਨੀ ਹੈ ਕਸ਼ਮੀਰ ਸਿੰਘ ਦੀ, ਇਹਨੇ ਡੋਗਰਾਂਵਾਲਾ ਪਿੰਡ ਦੇ ਵਿੱਚ 15 ਅਕਤੂਬਰ 2023 ਨੂੰ ਇੱਕ ਗੰਭੀਰ ਅਪਰਾਧ ਕਰਨ ਦੇ ਲਈ ਕਾਨੂੰਨੀ ਕਾਰਵਾਈ ਦੀ ਸ਼ਿਕਾਇਤ ਦਰਜ ਕਰਵਾਈ ਸੀ ਸੁਖਪਾਲ ਸਿੰਘ ਖਹਿਰਾ ਤੇ ਉਹਦੇ ਸਾਥੀਆਂ ਤੇ। ਇਹ ਮਾਮਲਾ 15 ਅਕਤੂਬਰ 2023 ਦਾ ਰਣਜੀਤ ਕੌਰ ਨੇ ਦਰਜ ਕਰਵਾਈ ਸੀ। ਜਿਹੜੀ FIR ਦਾ ਮਜ਼ਮੂਨ ਹੈ, ਰਣਜੀਤ ਕੌਰ ਇਹ ਕਹਿੰਦੀ ਹੈ ਕਿ ਮੇਰੇ ਪਤੀ ਕਸ਼ਮੀਰ ਸਿੰਘ ਨੇ ਫਾਜ਼ਿਲਕਾ ਜ਼ਿਲ੍ਹਾ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਵਿਰੁੱਧ ਦਰਜ ਕੀਤੇ ਗਏ ਨਸ਼ਿਆਂ ਦੇ ਕੇਸ ਦੇ ਵਿੱਚ ਬਿਆਨ ਦਰਜ ਕਰਵਾਏ ਸੀ। ਉਹਨੇ ਕਿਹਾ ਕਿ 15 ਅਕਤੂਬਰ 2023 ਨੂੰ ਆਪਣੇ ਘਰ ਦੇ ਵਿੱਚ ਕੰਮਕਾਰ ਕਰਦੀ ਸੀ ਤਾਂ ਅਣਪਛਾਤੇ ਵਿਅਕਤੀ ਪਿੰਡ ਡੋਗਰਾਵਾਲਾ ਵਿਖੇ ਮੇਰੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋਏ। ਉਹਨਾਂ ਨੇ ਇਹ ਕਿਹਾ ਕਿ ਮੇਰੇ ਪਤੀ ਨੇ ਸੁਖਪਾਲ ਖਹਿਰਾ ਦੇ ਖਿਲਾਫ ਬਿਆਨ ਦਰਜ ਕਿਉਂ ਕਰਵਾਏ ਆ ਤੇ ਉਹਨਾਂ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹ ਕਹਿੰਦੇ ਕਿ ਮੈਨੂੰ 22 ਅਕਤੂਬਰ 2023 ਨੂੰ ਮੇਰੇ ਪਤੀ ਨੂੰ ਖਹਿਰਾ ਦੇ ਵਿਰੁੱਧ ਦਿੱਤੇ ਬਿਆਨ ਵਾਪਸ ਲੈਣ ਦੇ ਲਈ ਇੱਕ ਕਾਲ ਵੀ ਆਈ ਸੀ। ਹੁਣ ਕਾਲ ਆਉਂਦੀ ਹੈ ਜਾਂ ਧਮਕੀਆਂ ਦਿੱਤੀਆਂ 15 ਅਕਤੂਬਰ ਨੂੰ, 22 ਅਕਤੂਬਰ ਨੂੰ ਫੇਰ ਕਾਲ ਆਉਂਦੀ ਹੈ। ਪਰ ਇਹ ਬੀਬੀ ਦੇ ਬਿਆਨਾਂ ਤੇ ਕੇਸ ਦਰਜ ਕਦੋਂ ਹੋ ਰਿਹਾ? 4 ਜਨਵਰੀ ਸਵੇਰੇ 4 ਵਜੇ ਤੜਕੇ, ਤੇ ਉਹ ਵੀ ਉਦੋਂ ਹੋ ਰਿਹਾ ਜਦੋਂ ਇੱਕ ਪਹਿਲਾਂ ਵਾਲੇ ਕੇਸ ਦੇ ਵਿੱਚ, ਜਿਸ ਕੇਸ ਦੇ ਵਿੱਚ ਖਹਿਰਾ ਇਸ ਸਮੇਂ ਜੇਲ੍ਹ ਦੇ ਵਿੱਚ ਨੇ, ਉਸ ਕੇਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜ਼ਮਾਨਤ ਤੇ ਫੈਸਲਾ ਹੋਣਾ ਸੀਗਾ। ਉਹ ਕਹਿੰਦੇ ਕਿ ਅਸੀਂ 16 ਤੇ 22 ਅਕਤੂਬਰ ਨੂੰ ਦਰਖਾਸਤ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। FIR ਦੇ ਵਿੱਚ ਅੱਗੇ ਲਿਖਿਆ ਕਿ ਮੁਲਜ਼ਮ ਸੁਖਪਾਲ ਸਿੰਘ ਖਹਿਰਾ ਦੇ ਇਸ਼ਾਰੇ ਤੇ ਮੈਨੂੰ ਤੇ ਮੇਰੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਤੇ ਮੈਨੂੰ ਧਮਕੀ ਦਿੱਤੀ ਹੈ ਕਿ ਜੇਕਰ ਮੇਰੇ ਪਤੀ ਨੇ ਆਪਣੇ ਆਪ ਨੂੰ ਕੇਸ ਤੋਂ ਵੱਖ ਨਾ ਕੀਤਾ ਤਾਂ ਪੂਰੇ ਪਰਿਵਾਰ ਨੂੰ ਖਤਮ ਕਰ ਦੇਣਗੇ। ਹੁਣ ਕਪੂਰਥਲਾ ਪੁਲਿਸ ਨੇ ਇਸ ਬੀਬੀ ਦੇ ਬਿਆਨਾਂ ਦੇ ਆਧਾਰ ਤੇ ਧਾਰਾ 195 506 ਦੇ ਤਹਿਤ ਕੇਸ ਦਰਜ ਕੀਤਾ ਤੇ ਇਹ ਮਾਮਲਾ ਵੀ ਡਰੱਗਸ ਦੇ ਨਾਲ ਜੁੜਿਆ ਹੋਇਆ ਤੇ ਇਸ ਸੰਬੰਧੀ ਮਾਰਚ 2015 ਦੇ ਵਿੱਚ ਜਲਾਲਾਬਾਦ ਥਾਣੇ ਦੇ ਵਿੱਚ FIR ਜਿਹੜੀ ਆ ਉਹ ਦਰਜ ਕੀਤੀ ਗਈ ਸੀਗੀ। ਹੁਣ ਜਿਹੜਾ ਪੁਰਾਣਾ ਮਾਮਲਾ ਉਹ ਇਹ ਕਹਿੰਦਾ ਕਿ 31 ਅਕਤੂਬਰ 2017 ਨੂੰ ਫਾਜ਼ਿਲਕਾ ਅਦਾਲਤ ਨੇ 9 ਜਣਿਆਂ ਨੂੰ ਜਿਹੜਾ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ। ਜਿਨ੍ਹਾਂ ਨੂੰ ਹੁਣ ਇਹਨਾਂ ਦੇ ਕੋਲੋਂ ਮਿਲਿਆ ਕੀ ਸੀ? 2 ਕਿਲੋ ਹੈਰਨ, 24 ਸੋਨੇ ਦੇ ਬਿਸਕੁਟ, 1 ਦੇਸੀ ਪਿਸਤੌਲ ਤੇ 2 ਪਾਕਿਸਤਾਨੀ SIM ਕਾਰਡ। ਜਦੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਕੀਤੀ ਇਸ ਮਾਮਲੇ ਦੀ ਤਾਂ ਸੁਖਪਾਲ ਸਿੰਘ ਖਹਿਰਾ ਦਾ ਨਾਮ ਆਇਆ। ਪਤਾ ਲੱਗਿਆ ਕਿ ਸੁਖਪਾਲ ਸਿੰਘ ਖਹਿਰਾ ਦੇ PA ਦੇ ਫੋਨ ਦੇ ਉੱਤੇ ਕਈ ਵਾਰ ਕਾਲਾਂ ਆਈਆਂ ਨੇ ਤੇ ਦੋਸ਼ ਇਹ ਲਾਇਆ ਗਿਆ ਕਿ ਖਹਿਰਾ ਨੇ ਉਹਨਾਂ ਤਸਕਰਾਂ ਦੇ ਨਾਲ ਗੱਲਬਾਤ ਕੀਤੀ ਹੈ। ਫਿਰ ਉਸ ਤੋਂ ਬਾਅਦ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਉਹ 2015 ਦੇ ਡਰੱਗ ਜ਼ਬਤੀ ਕੇਸ ਦੇ ਵਿੱਚ ਫਾਜ਼ਿਲਕਾ ਦੀ ਅਦਾਲਤ ਵੱਲੋਂ ਖਹਿਰਾ ਦੇ ਵਿਰੁੱਧ ਜਿਹੜੇ ਜਾਰੀ ਸੰਮਨ ਸੀ ਉਹਨਾਂ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ। ਹੁਣ ਇਸ ਮਾਮਲੇ ਦੇ ਵਿੱਚ ਫਾਜ਼ਿਲਕਾ ਅਦਾਲਤ ਨੇ ਖਹਿਰਾ ਨੂੰ 3 ਨਵੰਬਰ 2017 ਨੂੰ ਤਲਬ ਵੀ ਕੀਤਾ ਸੀਗਾ। ਹੁਣ ਜਿਹੜੀ ਗੱਲ ਰਹੀ ED ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਕਿ ਸੁਖਪਾਲ ਖਹਿਰਾ ਨੂੰ ED ਦਾ ਕੀ ਮਾਮਲਾ ਸੀਗਾ। ਅਸਲ ਦੇ ਵਿੱਚ ਜਦੋਂ ਪੁਰਾਣਾ ਮਾਮਲਾ ਸੀਗਾ ਇਹ ਜਿਹੜਾ ਚੱਲ ਰਿਹਾ ਸੀ ਕੇਸ, ਤਾਂ ਇਸ ਮਾਮਲੇ ਦੇ ਵਿੱਚ 2021 ਦੇ ਵਿੱਚ 2021-22 ਦੇ ਵਿੱਚ ਸੁਖਪਾਲ ਖਹਿਰਾ ਨੂੰ ED ਨੇ ਵੀ ਸੱਦਿਆ ਸੀ ਤੇ ਉਦੋਂ ਵੀ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਪਈ ਸੀ। ਹੁਣ ਖਹਿਰਾ, ਜੇ ਆਪਾਂ ਇਸ ਗੱਲ ਨੂੰ ਵਾਈਂਡ ਅਪ ਕਰਨ ਤੇ ਆਈਏ ਤਾਂ ਖਹਿਰਾ ਦਾ ਕਹਿਣਾ ਇਹ ਹੈ ਕਿ ਮੈਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ ਤੇ ਮੈਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਫਸਾਇਆ ਜਾ ਰਿਹਾ। ਹੁਣ ਜਦੋਂ ਤੜਕੇ 4 ਵਜੇ ਇੱਕ 3 ਮਹੀਨੇ ਪੁਰਾਣੇ ਮਾਮਲੇ ਦੇ ਵਿੱਚ ਤੜਕੇ 4 ਵਜੇ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਤੇ ਸਿਆਸੀ ਬਦਲਾਖੋਰੀ ਦੇ ਤਹਿਤ ਜਿਹੜਾ ਨਵਾਂ ਕੇਸ ਹੈ ਉਹ ਦਰਜ ਕੀਤਾ ਗਿਆ। ਸੁਖਪਾਲ ਖਹਿਰਾ ਬੇਬਾਕ ਬੋਲਦੇ ਨੇ। ਸੁਖਪਾਲ ਖਹਿਰਾ ਦੇ ਬਾਰੇ ਉਹਨਾਂ ਨੂੰ ਦੇਖਿਆ ਜਾਂਦਾ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕੀਤੀ ਹੈ। ਹਾਂ, ਉਹਨਾਂ ਦੀ ਸਿਆਸਤ ਕਰਨ ਦਾ ਜਿਹੜਾ ਤੌਰ ਤਰੀਕਾ ਹੈ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਹੋਵੋਗੇ। ਉਹਨਾਂ ਦਾ ਜਿਹੜਾ ਪਾਰਟੀਆਂ ਬਦਲਣ ਦਾ ਜਿਹੜਾ ਪ੍ਰਚਲਨ ਰਿਹਾ ਉਹਦੇ ਨਾਲ ਸਹਿਮਤ ਨਹੀਂ ਹੋਵੋਗੇ। ਪਰ ਕੀ ਇਹ ਵੀ ਗੱਲ ਡਾਈਜੈਸਟ ਹੁੰਦੀ ਹੈ, ਇਹ ਵੀ ਗੱਲ ਸਿਆਸੀ ਜਦੋਂ ਤਕੜੀ ਦੇ ਵਿੱਚ ਤੋਲਦੇ ਆ ਕਿ ਇੱਕ ਧਿਰ ਦਿੱਲੀ ਦੇ ਵਿੱਚ ਕਹਿੰਦੀ ਹੈ ਕਿ ਅਸੀਂ ਵਿਕਟਮ ਆ, ਦੂਜੇ ਪਾਸੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਤੇ ਦੋਸ਼ ਲੱਗਦੇ ਨੇ ਕਿ ਸਿਆਸੀ ਬਦਲਾਖੋਰੀ ਕਰ ਰਹੇ ਨੇ ਤਾਂ ਉਦੋਂ ਕਿਹਾ ਜਾਂਦਾ ਕਿ ਨਹੀਂ ਅਸੀਂ ਕਾਨੂੰਨ ਦੇ ਤਹਿਤ ਕਰ ਰਹੇ ਹਾਂ। ਔਰ ਜਿਵੇਂ ਕੇਜਰੀਵਾਲ ED ਦੇ ਸੰਮਣਾ ਉੱਤੇ ਜਾਂ ED ਦੀਆਂ ਜਿਹੜੇ ਸੰਮਣ ਆ ਰਹੇ ਨੇ ਉਹਨਾਂ ਤੇ ਕਿੰਤੂ ਪ੍ਰੰਤੂ ਕਰ ਰਹੇ ਨੇ ਕਿ ਕਿਸੇ ਕਾਂਗਰਸੀ ਨੇ ਵੀ ਕੀਤਾ ਇੱਦਾਂ। ਸਾਧੂ ਸਿੰਘ ਧਰਮਸੋਤ ਜਾਂ ਆਸ਼ੂ, ਭਾਰਤ ਭੂਸ਼ਣ ਆਸ਼ੂ ਜਾਂ ਜਿੰਨੇ ਵੀ ਕਾਂਗਰਸੀ ਫੜੇ ਨੇ ਕਿ ਕਿਸੇ ਨੇ ਕਿਹਾ ਕਿ ਮੇਰੇ ਨਾਲ ਇਹ ਹੋ ਰਿਹਾ ਜਾਂ ਮੈਂ ਇਹ ਕਰਨਾ ਨਹੀਂ ਚਾਹੁੰਦਾ। ਹਰੇਕ ਕਹਿੰਦਾ ਕਿ ਚਲੋ ਠੀਕ ਹੈ, ਤੁਸੀਂ ਦੋਸ਼ ਲਾਏ ਨੇ ਆਪਣੇ ਸਾਬਤ ਕਰੋ, ਮੈਂ ਆਪਣੀ ਲੜਾਈ ਲੜਾਂਗਾ ਕਾਨੂੰਨ ਦੇ ਕਟਹਿਰੇ ਦੇ ਵਿੱਚ, ਤੁਸੀਂ ਆਪਣੀ ਲੜਾਈ ਲੜੋ। ਤੇ ਹੁਣ ਪੰਜਾਬ ਦੇ ਵਿੱਚ ਇਹ ਸਵਾਲ ਅਕਸਰ ਚਰਚਾ ਦੇ ਵਿੱਚ ਹੈ ਕਿ ਕਿਹਦੇ ਕਹਿਣ ਤੇ ਸੁਖਪਾਲ ਖਹਿਰਾ ਦੇ ਉੱਤੇ, ਜਿਸ ਖਹਿਰਾ ਦੇ ਘਰੇ ਤੜਕੇ ਪੁਲਿਸ ਭੇਜੀ ਗਈ ਸੀ, ਹੁਣ ਤੜਕੇ 4 ਵਜੇ ਜਿਹੜਾ ਉਹ ਨਵਾਂ ਪਰਚਾ ਦਰਜ ਕੀਤਾ ਗਿਆ, ਨਵਾਂ
ਕੇਸ ਪਾਇਆ ਗਿਆ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ